ਭਾਰਤ ਦੇ ਵਿੱਚ ਆਪ ਬਹੁਤ ਸਾਰੀਆਂ ਅੱਗਾਂ ਲੱਗੀਆਂ ਹੋਈਆਂ ਨੇ, ਲੇਕਿਨ ਬਜਾਏ ਆਪਣੇ ਘਰ ਦੀ ਅੱਗ ਨੂੰ ਬੁਝਾਉਣ ਦੇ ਮੁਸਲਸਲ ਪਾਕਿਸਤਾਨ ਔਰ ਬਲੋਚਿਸਤਾਨ ਇਹਦੇ ਬਾਰੇ ਚ ਅੱਜਕੱਲ ਮੀਡੀਆ ਬੜੀਆਂ ਕੂਕਾਂ ਮਾਰ ਰਿਹਾ। ਤਾਜ਼ਾ ਰਿਪੋਰਟਸ ਦੇ ਮੁਤਾਬਿਕ ਇੱਕ ਅਰੁਣਾਚਲ ਪ੍ਰਦੇਸ਼ ਦੇ ਜਿਹੜਾ ਦਾ ਮੁਕਾਮੀ ਕੋਈ ਕਬਾਇਲੀ ਰਹਿਨੁਮਾ ਨੇ, ਉਹਨਾਂ ਨੇ ਆਵਾਜ਼ ਚੁੱਕੀ ਹੈ ਕਿ ਉਹਨਾਂ ਦੀਆਂ ਆਬਾਈ ਜ਼ਮੀਨਾਂ ਦੇ ਉੱਤੇ ਚੀਨੀ ਸਰਗਰਮੀਆਂ ਵੱਧਦੀਆਂ ਪਈਆਂ ਨੇ। ਦਿਲਚਸਪ ਗੱਲ ਇੱਥੇ ਇਹ ਹੈ, ਅੰਦਰ ਦੇ ਲੋਕ ਸ਼ੋਰ ਮਚਾਉਂਦੇ ਪਏ ਇਹਦੇ ਉੱਤੇ, ਖੁਦ ਭਾਰਤ ਦੇ ਆਪ ਦੇ ਸ਼ਹਿਰੀ ਇਸ ਮੁੱਦੇ ਨੂੰ ਚੱਕਦੇ ਪਏ। ਸਵਾਲ ਇਹ ਹੈ ਕਿ ਅਗਰ ਸਾਰਾ ਕੁਝ ਇਹਨਾਂ ਦੇ ਕਾਬੂ 'ਚ ਹੁੰਦਾ ਤਾਂ ਜਿਹੜੇ ਇਹ ਇhtਜਾਜ ਹੁੰਦੇ ਪਏ ਸੀ ਤਾਂ ਇਹ ਇhtਜਾਜ ਨਾ ਹੁੰਦੇ, ਇਹਨਾਂ ਵਿੱਚ ਇਹ ਇੰਨੀ ਬੇਚੈਨੀ ਹੁੰਦੀ ਨਾ। ਭਾਰਤੀ ਹਕੂਮਤ ਇਸ ਮਾਮਲੇ ਦੇ ਉੱਤੇ ਆਪਣੀ ਇੱਕ ਆਦਤ ਤੋਂ ਮਜਬੂਰ ਹੈ, ਇਹਦੀ ਤਰਦੀਦ ਕਰ ਦਿੰਦੀ ਹੈ ਕਿ ਨਹੀਂ ਇਦਾਂ ਨਹੀਂ ਹੈਗਾ, ਔਰ ਇਲਜ਼ਾਮ ਦੂਜਿਆਂ ਤੇ ਲਾਉਣਾ ਸ਼ੁਰੂ ਕਰ ਦਿੰਦੀ ਹੈ। ਔਰ ਖਾਸ ਕਰਕੇ ਜਦੋਂ ਇਹ ਮਾਮਲਾ ਚੀਨ ਦੇ ਉੱਤੇ ਆ ਜਾਵੇ ਤਾਂ ਇਹਦਾ ਹਰ ਅੰਦਾਜ਼ ਹੀ ਬਦਲ ਜਾਂਦਾ ਹੈ। ਜਿਹੜੇ ਇਹ ਪਾਕਿਸਤਾਨ ਦੇ ਵਿੱਚ ਬਦਅਮਨੀ ਔਰ ਦਹਿਸ਼ਤਗਰਦੀ ਫੈਲਾਉਣ ਦੀ ਕੋਸ਼ਿਸ਼ ਕਰਦੇ ਆ, ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਅਲੱਗ ਕਰਨ ਦੀ ਕੋਸ਼ਿਸ਼ ਕਰਦੇ ਆ, ਸਾਰਾ ਪੈਸਾ ਰॉ ਦੀ ਏਜੰਸੀ ਪੂਰਾ ਦਾ ਪੂਰਾ ਫੋਕਸ ਸੈੱਟ ਕਰਦੀ ਹੈ ਪਾਕਿਸਤਾਨ ਨੂੰ ਬਰਬਾਦ ਕਰਨ ਦੇ ਵਿੱਚ। ਇਹ ਜ਼ਰਾ ਅਰੁਣਾ ਪ੍ਰਦੇਸ਼ ਦੇ ਉੱਤੇ ਵੀ ਜਿਹੜਾ ਨਾ ਉਹ ਆਪਣਾ ਜਿਹੜਾ ਫੋਕਸ ਹੈ ਉਹ ਰੱਖ ਲਵੇ। ਉੱਥੇ ਦੇ ਜਿਹੜੇ ਲੋਕਾਂ ਦੀ ਚੀਖੋ ਪੁਕਾਰ ਹੈ, ਜਿਹੜੇ ਉੱਥੇ ਦੇ ਕਬਾਇਲੀ ਲੋਕ ਨੇ, ਉਹਨਾਂ ਦੀਆਂ ਚੀਕਾਂ ਵੀ ਤਾਂ ਸੁਣ ਲਵੇ ਨਾ ਕਿ ਉੱਥੇ ਕੀ ਚੱਲਦਾ ਪਿਆ, ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਕੀ ਹੁੰਦਾ ਪਿਆ, ਲੇਕਿਨ ਉੱਥੇ ਨਹੀਂ ਬੋਲਦੇ ਹੈਗੇ। ਵੈਸੇ ਵੀ ਚੀਨ ਦੇ ਸਾਹਮਣੇ ਤਾਂ ਇਹ ਬੋਲ ਹੀ ਨਹੀਂ ਸਕਦੇ ਹੈਗੇ, ਪਤਾ ਹੈ ਨਾ ਅਗਲਾ ਨਾ ਸੰਥਾਣੀ ਖੂਨ ਕਰ ਦੇਗਾ ਫੜ ਕੇ। बिस्मिल्लाहिर्रहमानिर्रहीम, अस्सलाम वालेकुम। से देख रहे हैं 360 डिजिटल पंजाबी और मैं ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼। ਭਾਰਤ ਦੇ ਵਿੱਚ ਆਪ ਬਹੁਤ ਸਾਰੀਆਂ ਅੱਗਾਂ ਲੱਗੀਆਂ ਹੋਈਆਂ ਨੇ, ਲੇਕਿਨ ਬਜਾਏ ਆਪਣੇ ਘਰ ਦੀ ਅੱਗ ਨੂੰ ਬੁਝਾਉਣ ਦੇ ਮੁਸਲਸਲ ਪਾਕਿਸਤਾਨ ਔਰ ਬਲੋਚਿਸਤਾਨ ਇਹਦੇ ਬਾਰੇ ਚ ਅੱਜਕੱਲ ਮੀਡੀਆ ਬੜੀਆਂ ਕੂਕਾਂ ਮਾਰ ਰਿਹਾ। ਭਾਰਤ ਜਿਹੜਾ ਦੁਨੀਆ ਨੂੰ ਇਹ ਤਾਸਵੁਰ ਦਿੰਦਾ ਹੈ ਕਿ ਜੀ ਮੈਂ ਬੜਾ ਕੋਈ ਜਮਹੂਰੀ ਮੁਲਕਾਂ ਤੇ ਮੈਂ ਹੀ ਸਾਰਿਆਂ ਨਾਲੋਂ ਚੰਗਾ ਵਾਂ ਔਰ ਮੈਂ ਹੀ ਸਭ ਤੋਂ ਅੱਗੇ ਵਾਂ। ਇਹਦੀ ਕਹਾਣੀ ਅੱਜ ਤੁਹਾਨੂੰ ਮੈਂ ਦੱਸਦੀ ਕਿ ਕੀ ਹੈ, ਇਹਦੇ ਵਿੱਚ ਕੀ ਕੁਝ ਹੁੰਦਾ ਪਿਆ। ਅੱਜ ਇਸੇ ਮੁੱਦੇ ਦੇ ਉੱਤੇ ਅੱਜ ਦਾ ਵਲੌਗ ਵੀ ਹੈ, ਖਾਸ ਕਰਕੇ ਸੁਣਨਾ। ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ। ਜਨਾਬੇ ਵਾਲਾ ਇਹ ਜਿਹੜਾ ਕਹਿੰਦਾ ਹੈ ਕਿ ਜੀ ਇਸ ਖਿੱਤੇ ਦੀ ਸਭ ਤੋਂ ਵੱਡੀ ਤਾਕਤ ਮੈਂ ਹੀ ਹਾਂ, ਲੇਕਿਨ ਇਹ ਨਹੀਂ ਹੈ ਤਾਕਤ। ਇਹਦੀ ਅੰਦਰ ਦੀ ਕਹਾਣੀ ਜਿਹੜੀ ਨਾ ਕੁਝ ਹੋਰ ਹੀ ਦੱਸਦੀ ਹੈ। ਉਹ ਦੱਸਦੀ ਹੈ ਕਿ ਕਿੰਨਾ ਕਮਜ਼ੋਰ, ਕਿੰਨਾ ਖੋਖਲਾ ਹੈ। ਤਾਜ਼ਾ ਰਿਪੋਰਟਸ ਦੇ ਮੁਤਾਬਿਕ ਇੱਕ ਅਰੁਣਾਚਲ ਪ੍ਰਦੇਸ਼ ਦੇ ਜਿਹੜਾ ਨਾ ਮੁਕਾਮੀ ਕੋਈ ਕਬਾਇਲੀ ਰਹਿਨੁਮਾ ਨੇ, ਉਹਨਾਂ ਨੇ ਆਵਾਜ਼ ਚੁੱਕੀ ਹੈ ਕਿ ਉਹਨਾਂ ਦੀਆਂ ਆਬਾਈ ਜ਼ਮੀਨਾਂ ਦੇ ਉੱਤੇ ਚੀਨੀ ਸਰਗਰਮੀਆਂ ਵੱਧਦੀਆਂ ਪਈਆਂ ਨੇ। ਦਿਲਚਸਪ ਗੱਲ ਇੱਥੇ ਇਹ ਹੈ ਕਿ ਅੰਦਰ ਦੇ ਲੋਕ ਸ਼ੋਰ ਮਚਾਉਂਦੇ ਪਏ ਇਹਦੇ ਉੱਤੇ, ਖੁਦ ਭਾਰਤ ਦੇ ਆਪ ਦੇ ਸ਼ਹਿਰੀ ਇਸ ਮੁੱਦੇ ਨੂੰ ਚੱਕਦੇ ਪਏ। ਸਵਾਲ ਇਹ ਹੈ ਕਿ ਅਗਰ ਸਾਰਾ ਕੁਝ ਇਹਨਾਂ ਦੇ ਕਾਬੂ 'ਚ ਹੁੰਦਾ ਤਾਂ ਜਿਹੜੇ ਇਹ ਇhtਜਾਜ ਹੁੰਦੇ ਪਏ ਸੀ ਤਾਂ ਇਹ ਇhtਜਾਜ ਨਾ ਹੁੰਦੇ, ਇਹਨਾਂ ਵਿੱਚ ਇਹ ਇੰਨੀ ਬੇਚੈਨੀ ਹੁੰਦੀ ਨਾ, ਔਰ ਤਹਿਕੀਕਾਤ ਦਾ ਮੁਤਾਲਬਾ ਕਾਦੇ ਵਾਸਤੇ ਹੁੰਦਾ। ਭਾਰਤੀ ਹਕੂਮਤ ਇਸ ਮਾਮਲੇ ਦੇ ਉੱਤੇ ਆਪਣੀ ਇੱਕ ਆਦਤ ਤੋਂ ਜਿਹੜਾ ਉਹ ਆਦਤ ਤੋਂ ਮਜਬੂਰ ਹੈ, ਇਹਦੀ ਤਰਦੀਦ ਕਰ ਦਿੰਦੀ ਹੈ ਕਿ ਨਹੀਂ ਇਦਾਂ ਨਹੀਂ ਹੈਗਾ, ਔਰ ਇਲਜ਼ਾਮ ਦੂਜਿਆਂ ਤੇ ਲਾਉਣਾ ਸ਼ੁਰੂ ਕਰ ਦਿੰਦੀ ਹੈ। ਔਰ ਖਾਸ ਕਰਕੇ ਜਦੋਂ ਇਹ ਮਾਮਲਾ ਚੀਨ ਦੇ ਉੱਤੇ ਆ ਜਾਵੇ ਤਾਂ ਇਹਦਾ ਹਰ ਅੰਦਾਜ਼ ਹੀ ਬਦਲ ਜਾਂਦਾ ਹੈ, ਇਹਦੀ ਰਫ਼ਤਾਰ ਵੀ ਬਦਲ ਜਾਂਦੀ ਹੈ। ਜੋ ਮੁਲਕ ਹਰ ਦੂਜੇ ਦਿਨ ਪਾਕਿਸਤਾਨ ਦੇ ਖਿਲਾਫ ਬਿਆਨਾਤ ਦਿੰਦਾ ਹੈ, ਉਹ ਚੀਨ ਦੇ ਮਾਮਲੇ ਦੇ ਉੱਤੇ ਹਮੇਸ਼ਾ ਬੜੀ ਇhtiyat ਕਰਦਾ ਦਿਖਾਈ ਦਿੰਦਾ ਹੈ। ਇੰਡੀਆ ਦੇ ਵਿੱਚ ਜਿਹੜਾ ਨਾ ਉਹ ਚੀਨੀ ਸਰਗਰਮੀਆਂ ਹੁੰਦੀਆਂ ਪਈਆਂ, ਉੱਥੇ ਬੋਲਦਾ ਨਹੀਂ ਪਿਆ, ਕੁਸਕਦਾ ਨਹੀਂ ਪਿਆ, ਉੱਥੇ ਦੇ ਕਬਾਇਲੀ ਨਿਕਲ ਕੇ ਗੱਲਾਂ ਕਰਦੇ ਪਏ। ਭਾਰਤ ਜਿਹੜਾ ਦੂਜਿਆਂ ਨੂੰ ਬੜਾ ਸਬਕ ਸਿਖਾਉਂਦਾ ਹੈ ਨਾ, ਉਹਦੇ ਆਪ ਦੇ ਹੀ ਸਰਹੱਦੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕ ਹਕੂਮਤ ਤੋਂ ਫਰਿਆਦ ਕਰਦੇ ਪਏ ਆ ਕਿ ਆਹ ਦੇਖੋ ਇੱਥੇ ਕੀ ਚੱਲਦਾ ਪਿਆ ਹੈ, ਸਾਡੀਆਂ ਜ਼ਮੀਨਾਂ ਦਾ ਤਹੱਫੁਜ਼ ਕਰੋ, ਆ ਕੇ ਸਾਨੂੰ ਸਾਡੀਆਂ ਜ਼ਮੀਨਾਂ ਦਾ ਤਹੱਫੁਜ਼ ਦਿੱਤਾ ਜਾਵੇ। ਤੁਸੀਂ ਇਹ ਦੇਖੋ ਕਿ ਅਗਰ ਆਪਦੇ ਉਹਨਾਂ ਦੇ ਸ਼ਹਿਰੀਆਂ ਦੇ ਇਹ ਖਦਸ਼ਾਤ ਨੇ ਤਾਂ ਫਿਰ ਤੁਸੀਂ ਦੁਨੀਆ ਨੂੰ ਆਪਣੀ ਤਾਕਤ ਦੇ ਕਿਸੇ ਕਿੱਦਾਂ ਸੁਣਾ ਸਕਦੇ ਆ। ਪਹਿਲੇ ਆਪਣੇ ਘਰ ਦੇ ਮਾਮਲਾ ਤਾਂ ਠੀਕ ਕਰੋ, ਤੁਹਾਡੇ ਕੋਲੋਂ ਤੁਹਾਡੇ ਘਰ ਦੇ ਮਾਮਲਾ ਤਾਂ ਸੰਭਾਲ ਨਹੀਂ ਜਾਂਦੇ ਔਰ ਗੱਲਾਂ ਤੁਸੀਂ ਦੂਜੇ ਨੂੰ ਕਰਦੇ। ਹੁਣ ਮਿਲਾਓ ਨਾ ਮੱਥਾ ਚੀਨ ਦੇ ਨਾਲ। ਚੀਨ ਦੇ ਵਿੱਚ ਤੁਹਾਡਾ ਇਹ ਕੀ ਨਾਂ ਸੀ ਉਹਦਾ, ਅਰੁਣਾ ਪ੍ਰਦੇਸ਼ ਜਿਹੜੀ ਹੈਗੀ ਹੈ, ਉੱਥੇ ਜਿਹੜੀਆਂ ਉੱਥੇ ਦੇ ਲੋਕਾਂ ਦੀ ਜਿਹੜੀਆਂ ਚੀਨੀ ਸਰਗਰਮੀਆਂ ਹੁੰਦੀਆਂ ਪਈਆਂ ਨੇ ਜ਼ਮੀਨ ਦੇ ਉੱਤੇ, ਉਹਨਾਂ ਨੂੰ ਨੱਥ ਪਾਓ ਨਾ। ਪਾਕਿਸਤਾਨ ਦਾ ਤਾਂ ਬੜੀ ਛੇਤੀ ਮਸਲਾ ਲਾ ਲੈਣੇ ਤੁਸੀਂ ਆ ਕੇ। ਪਾਕਿਸਤਾਨ ਦੇ ਖਿਲਾਫ ਜਿਹੜਾ ਇੱਕ ਮਖਸੂਸ ਕਿਸਮ ਦਾ ਬਿਆਨੀਆ ਹੈ, ਉਹ ਤੱਕ ਤੁਸੀਂ ਕਰਨਾ ਸ਼ੁਰੂ ਕਰ ਦਿੰਦੇ। ਅੱਜ ਤੁਹਾਡੇ ਦਰਵਾਜ਼ੇ ਦੇ ਉੱਤੇ ਦਸਤਕ ਹੁੰਦੀ ਪਈ ਹੈ, ਉਹ ਦਸਤਕ ਤਾਂ ਸੁਣੋ, ਉਹ ਆਵਾਜ਼ ਤਾਂ ਸੁਣੋ, ਫਿਰ ਕਹਿੰਦੇ ਆ ਕਿ ਜੀ ਸਾਰਾ ਕੁਝ ਠੀਕ ਹੈ। ਮੁਕਾਮੀ ਕਬਾਇਲ ਇਹ ਕਿਉਂ ਕਹਿੰਦੇ ਪਏ ਨੇ ਕਿ ਉਹਨਾਂ ਦੀਆਂ ਜ਼ਮੀਨਾਂ ਖਤਰੇ 'ਚ ਨੇ? ਅਗਰ ਕੁਛ ਨਹੀਂ ਹੋਇਆ ਤਾਂ ਫਿਰ ਤਹਿਕੀਕਾਤ ਦੀ ਜ਼ਰੂਰਤ ਕਿਉਂ ਪੇਸ਼ ਆਉਂਦੀ ਪਈ ਹੈ? ਇਹ ਵੀ ਦੱਸੋ ਨਾ, ਫਿਰ ਤਹਿਕੀਕਾਂ ਕਿਉਂ ਕਰਦੇ ਪਏ ਆ? ਜਨਾਬੇ ਵਾਲਾ ਇੱਕ ਚੀਜ਼ ਹੈ, ਤਾਕਤ ਜਿਹੜੀ ਹੈ ਨਾ ਉਹ ਸਿਰਫ ਔਰ ਸਿਰਫ ਖੋਖਲੇ ਜਿਹੜੀ ਨਾਅਰੇਬਾਜ਼ੀ ਹੈਗੀ ਹੈ, ਸ਼ੋਭਦਾਬਾਜ਼ੀ ਇਹਦੇ ਨਾਲ ਨਹੀਂ ਹੁੰਦੀ, ਆਪਦੇ ਮਸਾਇਲ ਦੇ ਹੱਲ ਵਾਸਤੇ ਵੀ ਹੁੰਦੀ ਹੈ। ਆਪਦੇ ਮਸਾਇਲ ਨੂੰ ਛੁਪਾਉਣ ਦੀ ਬਜਾਏ ਉਹਨੂੰ ਹੱਲ ਕਰਨਾ ਸਾਬਤ ਹੁੰਦੀ ਹੈ। ਦੂਜਿਆਂ ਤੇ ਉਂਗਲੀਆਂ ਚੁੱਕਣ ਤੋਂ ਪਹਿਲੇ ਆਪਣੇ ਗਰੀਬਾਨ ਵੱਲ ਦੇਖੋ। ਜਿਹੜੇ ਇਹ ਪਾਕਿਸਤਾਨ ਦੇ ਵਿੱਚ ਬਦਅਮਨੀ ਔਰ ਦਹਿਸ਼ਤਗਰਦੀ ਫੈਲਾਉਣ ਦੀ ਕੋਸ਼ਿਸ਼ ਕਰਦੇ ਆ, ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਅਲੱਗ ਕਰਨ ਦੀ ਕੋਸ਼ਿਸ਼ ਕਰਦੇ ਆ, ਸਾਰਾ ਪੈਸਾ
ਰॉ ਦੀ ਏਜੰਸੀ ਪੂਰਾ ਦਾ ਪੂਰਾ ਫੋਕਸ ਸੈੱਟ ਕਰਦੀ ਹੈ ਪਾਕਿਸਤਾਨ ਨੂੰ ਬਰਬਾਦ ਕਰਨ ਦੇ ਵਿੱਚ। ਇਹ ਜ਼ਰਾ ਅਰੋਨਾ ਪ੍ਰਦੇਸ਼ ਦੇ ਉੱਤੇ ਵੀ ਜਿਹੜਾ ਨਾ ਉਹ ਆਪਣਾ ਜਿਹੜਾ ਫੋਕਸ ਹੈ ਉਹ ਰੱਖ ਲਵੇ। ਉੱਥੇ ਦੇ ਜਿਹੜੇ ਲੋਕਾਂ ਦੀ ਚੀਖੋ ਪੁਕਾਰ ਹੈ, ਜਿਹੜੇ ਉੱਥੇ ਦੇ ਕਬਾਇਲੀ ਲੋਕ ਨੇ ਉਹਨਾਂ ਦੀਆਂ ਚੀਕਾਂ ਵੀ ਤਾਂ ਸੁਣ ਲਵੇ ਨਾ ਕਿ ਉੱਥੇ ਕੀ ਚੱਲਦਾ ਪਿਆ, ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਕੀ ਹੁੰਦਾ ਪਿਆ। ਲੇਕਿਨ ਉੱਥੇ ਨਹੀਂ ਬੋਲਦੇ ਹੈਗੇ। ਵੈਸੇ ਵੀ ਚੀਨ ਦੇ ਸਾਹਮਣੇ ਤਾਂ ਇਹ ਬੋਲ ਹੀ ਨਹੀਂ ਸਕਦੇ ਹੈਗੇ। ਪਤਾ ਹੈ ਨਾ ਅਗਲਾ ਨਾਸਾਂ ਥਾਣੀ ਖੂਨ ਕੱਢ ਦੇਗਾ ਫੜ ਕੇ। ਸੋ ਲਿਹਾਜ਼ਾ ਦੂਸਰੇ ਮੁਲਕ ਵੱਲ ਝਾਕਣ ਦੀ ਬਜਾਏ ਜਿਹੜਾ ਹੈ ਨਾ ਉਹ ਆਪਣੇ ਗਿਰਬਾਨ 'ਚ ਝਾਕੋ। ਤੁਹਾਨੂੰ ਇੱਥੇ ਬੜੀ ਤਕਲੀਫ ਹੁੰਦੀ ਹੈ ਕਿ ਆਜ਼ਾਦ ਕਸ਼ਮੀਰ ਦੇ ਵਿੱਚ ਇਹ ਚੱਲਦਾ ਪਿਆ। ਤੁਹਾਨੂੰ ਇਹ ਬੜੀ ਤਕਲੀਫ ਹੁੰਦੀ ਹੈ ਕਿ ਬਲੋਚਿਸਤਾਨ ਦੇ ਵਿੱਚ ਉਹ ਇਹ ਹੋ ਗਿਆ। ਬਲੋਚਿਸਤਾਨ ਦੇ ਵਿੱਚ ਜੋ ਕੁਛ ਹੋ ਰਿਹਾ ਹੈ, ਇਹ ਤੁਹਾਡੇ ਕਰਕੇ ਹੋ ਰਿਹਾ। ਬਲੋਚਿਸਤਾਨ ਦੇ ਵਿੱਚ ਜਿਹੜੀਆਂ ਵੀ ਸਰਗਰਮੀਆਂ ਹੁੰਦੀਆਂ ਪਈਆਂ ਨੇ ਇਹ ਤੁਹਾਡੇ ਕਰਕੇ ਹੁੰਦੀਆਂ ਪਈਆਂ ਨੇ। ਔਰ ਦੁਨੀਆ ਜਿਹੜੀ ਹੈ ਨਾ ਉਹ ਇਸ ਚੀਜ਼ ਨੂੰ ਜਾਣਦੀ ਹੈ ਕਿ ਪਾਕਿਸਤਾਨ ਨੂੰ ਗੈਰ ਮੁਸਤਹਕਮ ਕਰਨ ਦੇ ਵਿੱਚ, ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਕਰਨ ਦੇ ਵਿੱਚ ਕੌਣ ਮੁਲਵਿਸ ਹੈ। ਖੁਦ ਇਹ ਭਾਰਤ ਮੁਲਵਿਸ ਹੈ। ਅੱਜ ਭਾਰਤ ਆਪਣੇ ਆਪ ਅੰਦਰੋਂ ਹੀ ਅੰਦਰੋਂ ਖੋਖਲਾ ਹੋ ਚੁੱਕਿਆ ਹੈ। ਬਹੁਤ ਸਾਰੀਆਂ ਆਵਾਜ਼ਾਂ, ਬਹੁਤ ਸਾਰੀਆਂ ਰਿਆਸਤਾਂ ਇਹਦੇ ਤੋਂ ਟੁੱਟਣਾ ਚਾਹੁੰਦੀਆਂ ਨੇ। ਉਹ ਭਾਰਤ ਨਾਲ ਇਲਹਾਕ ਹੀ ਨਹੀਂ ਕਰਨਾ ਚਾਹੁੰਦੀਆਂ ਹੈਗੀਆਂ। ਇੱਕ ਤਾਂ ਇਹ ਮਾਮਲਾ ਆ ਗਿਆ ਨਾ ਕਿ ਜਿੱਥੇ ਦੇ ਕਬਾਇਲੀ ਲੋਕਾਂ ਨੇ ਆਖਿਆ ਕਿ ਜੀ ਸਾਡੀ ਜ਼ਮੀਨ ਜਿਹੜੀ ਨਾ ਉਹਦੇ ਉੱਤੇ ਚੀਨੀ ਸਰਗਰਮੀਆਂ ਹੁੰਦੀਆਂ ਪਈਆਂ ਨੇ, ਜ਼ਰਾ ਚੈੱਕ ਐਂਡ ਬੈਲੈਂਸ ਕਰੋ ਜੀ। ਉੱਥੇ ਦਾ ਕੋਈ ਪਤਾ ਨਹੀਂ ਹੈਗਾ ਇਹਨਾਂ ਨੂੰ। ਔਰ ਬਾਕੀ ਮਣੀਪੁਰ ਦੇ ਹਾਲਾਤ ਤੁਹਾਡੇ ਸਾਹਮਣੇ ਨੇ, ਸਿੱਖਾਂ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਕਿ ਕੀ ਹਾਲਾਤ ਵਾਕਿਆ ਚੱਲਦੇ ਪਏ ਨੇ। ਬਹਰਹਾਲ ਅੱਜ ਦਾ ਵਲੌਗ ਜਿਹੜਾ ਨਾ ਉਹ ਇੱਥੇ ਖਤਮ ਕਰਦੇ ਹਾਂ। ਪਰ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ, ਉਦੋਂ ਲਈ ਅੱਲਾ ਨੇ ਕੇ ਪਾਨ।